जब बच्चे ना कोले बैठते बाबे के करो उन्होंने तो टाइम पास करना। ਹੱਸਦਿਆਂ ਗੱਲ ਕੀਤੀ ਹੈ ਹਾਜੀ ਸਾਹਿਬ ਨੇ, ਲੇਕਿਨ ਇਸ ਗੱਲ ਦੀ ਗਹਿਰਾਈ ਦੇ ਵਿੱਚ ਜਾਈਏ ਤੇ ਤੁਹਾਡੀਆਂ ਅੱਖਾਂ ਭਿੱਜ ਜਾਣਗੀਆਂ। ਕੋਈ ਬਾਸ਼ਊਰ ਇਨਸਾਨ ਜਿਹੜਾ ਅੰਦਰੋਂ ਰੋਏ ਬਗੈਰ ਨਹੀਂ ਰਹਿ ਸਕਦਾ। ਉਹਨਾਂ ਇੱਕ ਕੂਜ਼ੇ ਦਰਿਆ ਬੰਦ ਕੀਤਾ ਹੈ। 40 साल हो गए यूरोप अमेरिका से देख रहे हो उत्थे बड़ी बड़ी परेशान दुनिया। ਹੋਸਟ MZTV2 ਤੋਂ ਮੈਂ ਜ਼ਫਰ ਇਕਬਾਲ ਜ਼ਫਰ। जैसा कि सारे दोस्तों ਨੂੰ ਪਤਾ ਹੈ ਅਸੀਂ ਕਾਫੀ ਐਕਟਿਵ ਸੀ ਸੇਵ ਕਰ ਮੂਵਮੈਂਟ ਪ੍ਰੋਗਰਾਮ ਦੇ ਤਹਿਤ ਕਿ ਅਸੀਂ ਮੁਲਕ ਦੇ ਵਿੱਚ ਆਪਣੇ ਸੂਬੇ 'ਚ ਆਪਣੀ ਸਕਾਫਤ ਨੂੰ ਆਪਣੇ ਕਲਚਰ ਨੂੰ ਪਿੰਡਾਂ ਨੂੰ ਬਹਾਲ ਕਰਨ ਵਾਸਤੇ ਕੋਸ਼ਿਸ਼ ਕਰਨੀ ਹੈ, ਕਾਇਮ ਰੱਖਣ ਵਾਸਤੇ। ਮੈਂ ਤਾਂ ਨਹੀਂ ਕਹਿੰਦਾ ਕਿ ਸਾਡਾ ਕਲਚਰ ਜਿਹੜਾ ਹੈ ਉਹ ਫੇਥ ਵੇ ਚਲਾ ਗਿਆ ਸੀ। ਉੱਕੇ ਡੇਰਿਆਂ ਤੋਂ ਚੁੱਕੀ ਗਏ ਨੇ, ਸਿਗਰਟ ਪਏ ਨੇ। ਉਸ ਤੋਂ ਬਾਅਦ ਮਾਹੌਲ ਬਦਲੇ ਪਏ, ਲੜਕੇ ਸਾਡੇ ਯੰਗ ਜਿਹੜੇ ਨੇ ਮੁਖਤਲਿਫ ਐਕਟੀਵਿਟੀਜ਼ ਹੈ। ਅੱਜ ਅੱਲਾ ਦਾ ਫਜ਼ਲ ਹੈ ਸਾਡੇ ਉਹ ਕੰਮ ਸ਼ੁਰੂ ਕਰਨ ਦੀ ਬਾਅਦ ਅੱਜ ਕਾਫੀ ਲੋਕ ਘੋੜੇ ਵੀ ਲੈ ਰਹੇ ਨੇ, ਉਸ ਪਾਸੇ ਆਏ ਨੇ। ਔਰ ਦੇਖਾ ਦੇਖੀ ਜਿਹੜਾ ਮੇਰਾ ਪਹਿਲੇ ਨੂੰ ਦਾਵਾ ਸੀ ਕਿ ਇਨਸ਼ਾਅੱਲਾ ਸੈਂਕੜਿਆਂ ਕੈਮਰੇ ਸਾਡੇ ਬਾਹਰ ਨਿਕਲਣ ਤੋਂ ਅੱਜ ਨਿਕਲੇ ਨੇ, ਸਾਨੂੰ ਖੁਸ਼ੀ ਹੈ। ਇਸ ਵੇਲੇ ਮੈਂ ਬੈਠੇ ਹਾਂ ਅਲੀ ਚੱਕ ਪਿੰਡ ਡਿਸਟ੍ਰਿਕਟ ਗੁਜਰਾਤ ਦੇ ਵਿੱਚ, ਜੋ ਤਾਰਿਕ ਪਸਵਾਰ ਸਾਹਿਬ ਦੇ ਭਾਈ ਨੇ ਹਾਜੀ ਬਿਸ਼ਾਰਤ ਸਾਹਿਬ, ਇਹ ਮੇਰੇ ਕੋਲੇ ਬੈਠੇ ਨੇ। ਸਾਦੀ ਸ਼ਖਸੀਅਤ ਨੇ, ਇਹਨਾਂ ਦੀ ਉਮਰ 68 ਸਾਲ ਹੈ। ਤਾਂ ਇਹਨਾਂ ਨਾਲ ਅਸੀਂ ਆਪਣੇ ਪਿੰਡਾਂ ਦੇ ਕਲਚਰ 'ਤੇ ਗੱਲਬਾਤ ਕਰਾਂਗੇ। ਕੋਈ ਸਾਡਾ ਸਿਆਸੀ ਟਾਪਿਕ ਨਹੀਂ ਹੈ। अस्सलाम वालेकुम जी अस्सलाम वालेकुम जी साहब भाजन। हाजी साहब ਤੁਹਾਡੀ 68 ਸਾਲ ਉਮਰ ਹੋ ਗਈ ਹੈ, ਮੇਰੀ 60 ਸਾਲ ਹੋ ਗਈ, ਲੇਕਿਨ ਅਸੀਂ ਤੇ ਮੁਲਾਜ਼ਮਤ ਕਰਦੇ ਰਹੇ ਹਾਂ, ਆਪਣੇ ਮਜ਼ਦੂਰੀਆਂ ਨੇ। ਤੁਹਾਡਾ ਦੁਨੀਆਦਾਰੀ ਦਾ ਤਜਰਬਾ ਹੈ ਤੇ ਜਿਹੜਾ ਸਾਡੇ ਮੁਲਕ ਦੀ ਸਕਾਫਤ ਸੀ, ਤੰਦੂਰ ਦੀਆਂ ਰੋਟੀਆਂ ਲੱਗਣੀਆਂ, ਚਨੇ ਭੁੰਨ ਕੇ ਮਾਛਣ ਕੋ ਲਿਆਵਣੇ ਸਾਰੇ ਕੰਮ ਕੀਤੇ ਜੀ, ਮਿੱਸੀ ਰੋਟੀ ਜਿਹਦੀ ਥਾਂ ਤੇ ਪੀਜ਼ਾ ਆ ਗਿਆ। ਉਹਦੇ ਬਾਅਦ ਡੇਰਿਆਂ ਤੇ ਇੱਕ ਨਹੀਂ ਦੋ ਤਿੰਨ ਰੁਕੇ ਪਏ, ਉਹਨੇ ਲੰਮੀ ਨੜੀ ਹੋਣੀ ਬਹਿਣਾ। ਤੇ ਕਿਆ ਸਮਝਦੇ ਕਿ ਉਹ ਚੀਜ਼ਾਂ ਸਾਡਾ ਕਲਚਰ ਕੋਈ ਦੁਨੀਆ ਦਾ ਬੰਦਾ ਨਹੀਂ ਛੱਡਦਾ। ਪਠਾਣਾ ਆਪਣਾ ਕਲਚਰ ਨਹੀਂ ਛੱਡਿਆ, ਬਲੋਚੀਆਂ ਆਪਣਾ ਨਹੀਂ ਛੱਡਿਆ, ਤੇ ਪੰਜਾਬ ਜਿਹੜਾ ਇਹਦੇ ਦੱਸੋ ਕਲਚਰ ਪਿੱਛੇ ਗਿਆ ਹੈ ਕਿ ਅੱਗੇ ਆਇਆ ਹੈ? ਪਿੱਛੇ ਗਿਆ। ਪੰਜਾਬ ਦਾ ਜਿਹੜਾ ਕਲਚਰ ਹੈ ਬਹੁਤ ਪਿੱਛੇ ਚਲਾ ਗਿਆ। ਬਹੁਤ ਲੋਕ ਜਿਹੜੇ ਨੇ ਨਾ ਉਹ ਚੇਂਜ ਹੋ ਗਏ ਨੇ, ਆਪਣੇ ਕਲਚਰ ਨੂੰ ਛੱਡ ਗਏ ਨੇ। ਜਿਹੜੇ ਪਿੰਡਾਂ ਦੇ ਲੋਕ ਆਏ, ਪਿੰਡਾਂ 'ਚ ਨਿਕਲ ਕੇ ਸ਼ਹਿਰਾਂ 'ਚ ਚਲੇ ਗਏ। ਪਰ ਅਲਹਮਦੁਲਿਲਾ ਸਾਡਾ ਡੇਰਾ ਜਿਹੜਾ ਪਿਛਲੇ 50 ਸਾਲ ਤੋਂ ਅਸੀਂ ਚਲਾ ਰਹੇ ਹਾਂਜੀ, ਪਿਛਲੇ 50 ਸਾਲ ਦੀ ਡੇਰਾ ਚਲਾ ਰਹੇ ਹੋ? ਚਲਾ ਰਹੇ ਹੋ, ਕਾਹ ਚੱਲਦਾ ਪਿਆ, ਮੰਨੀਆਂ ਵੀ ਉਹ ਚੱਲਦੀਆਂ ਨੇ ਪਈਆਂ ਤੇ ਬਸ ਇਸੇ ਤਰ੍ਹਾਂ ਨਿਜ਼ਾਮ ਜਿਹੜਾ ਹੈ ਅਲਹਮਦੁਲਿਲਾ ਸਾਰਾ ਦਿਨ ਚਾਹ ਚੱਲਦੀ ਹੈ। ਖਾਣੇ ਵਾਲਾ ਕੋ ਪਾਈਏ ਤੇ ਉਹਨੂੰ ਖਾਣਾ ਹੀ ਖਵਾਈਦਾ। ਸਾਰਾ ਜੋ ਸਾਡੇ ਕੋਲ ਖਿਦਮਤ ਰੱਖਦੀ ਅਸੀਂ ਉਹਨਾਂ ਦੀ ਕਰਦੇ। ਕੀ ਸਮਝਦਾ ਸਾਡੇ ਪੰਜਾਬ ਦੇ ਵਿੱਚ ਸਕਾਫਤੀ ਵਾਲੇ ਨਾਲ ਅਸੀਂ ਗੱਲ ਕਰਨੇ ਹੁੰਦੇ ਕੋਈ ਗੇਮਾਂ ਦੀ ਵੀ, ਕਿ ਕ੍ਰਿਕਟ ਨਿੱਕੇ ਨਿੱਕੇ ਸਾਡੇ ਲੈਗ ਚੜੇ ਹੁੰਦੇ ਨੇ, ਬੱਲੇ ਟੀਵੀ ਅੱਗੇ ਬੈਠੇ ਹੁੰਦੇ ਨੇ, ਉਹਦੇ ਦੀ ਬਾਅਦ ਹੋਰ ਗੇਮਾਂ। ਤੇ ਅਸੀਂ ਤੇ ਕੋਸ਼ਿਸ਼ ਕੀਤੀ ਸੀ ਘੋੜਿਆਂ ਦੀ ਗੇਮ ਨੂੰ ਅਸੀਂ ਪ੍ਰਮੋਸ਼ਨ ਦੀ, ਅਲਹਮਦੁਲਿਲਾ ਦਿੱਤੀ। ਤੇ ਵੱਡੀ ਵਾਲੀਬਾਲ ਇਹ ਵੀ ਮੈਂ ਸਮਝਣਾ। ਤੁਹਾਡਾ ਕੀ ਖਿਆਲ, ਨੌਜਵਾਨਾਂ ਨੂੰ ਕੀ ਮਸ਼ਵਰਾ ਦੇਤੇ? ਨੌਜਵਾਨ ਜੀ ਅੱਜ ਕੱਲ੍ਹ ਜੋ ਕੁਛ ਹੋ ਰਿਹਾ ਸਿਲਸਿਲਾ ਸਾਡੇ ਤੇ ਸੋਚ ਦੀ ਬਾਹਰ ਹੈ। ਨਾ ਹੀ ਕੁਛ ਉਹਨਾਂ 'ਚ ਐਕਟੀਵਿਟੀ, ਇਹ ਹੀ ਗੇਮਾਂ ਹੀ ਆਣ ਨੇ। ਕੋਈ ਟਿਕਟਾਕ ਖੇਡਦਾ ਪਿਆ, ਕੋਈ ਕਰਦਾ ਪਿਆ। ਸਾਡੇ ਦੌਰ ਵਿੱਚ ਤੇ ਸਾਰਾ ਕੁਛ ਹੁੰਦਾ ਸੀ, ਕਬੱਡੀ ਵੀ ਹੁੰਦੀ, ਕੁਸ਼ਤੀਆਂ ਵੀ ਹੁੰਦੀਆਂ। ਨਹੀਂ ਮੁੰਡਿਆਂ ਨੂੰ, ਆਪਣੇ ਮੁੰਡਿਆਂ ਦੀ ਗੱਲ ਸੁਣਾਓ। ਇਹਨੂੰ ਸਮਝਾਉਂਦੇ ਜਨਾਬ, ਪਰ ਇਹ ਕਿ ਕੋਈ ਨਹੀਂ, ਉਹ ਵੀ ਇਸੇ ਕਲਚਰ ਦੇ ਫਾਲੋ। ਪਰ ਇਹ ਕਿ ਅਲਹਮਦੁਲਿਲਾ ਸਾਨੂੰ ਇੱਕ ਵਿਰਾਸਤ 'ਚ ਚੀਜ਼ ਮਿਲੀ, ਇੱਕ ਡੇਰੇਦਾਰੀ। ਜਿਹੜਾ 50 ਸਾਲ ਤੋਂ ਤੁਹਾਨੂੰ ਦੱਸ ਰਿਹਾ ਕਿ ਡੇਰਾ ਜਿਹੜਾ ਚੱਲ ਰਿਹਾ, ਸਾਡੇ ਬਜ਼ੁਰਗਾਂ ਦੇ ਟਾਈਮ 'ਤੇ ਵੀ ਉਸ ਵਕਤ ਡੇਰਾ ਤਾਂ ਨਹੀਂ ਸੀ, ਪਰ ਇਹ ਕਿ ਹੋਕਾ ਜਿਹੜਾ ਸਾਡੇ ਘਰ ਚੱਲਦਾ ਰਿਹਾ। ਵੀ ਤੇ ਇਨਸ਼ਾਅੱਲਾ ਤੁਹਾਡੇ ਬੱਚੇ ਵੀ ਆਉਣਗੇ ਇਸ ਪਾਸੇ। ਬੱਚੇ ਇਸ ਪਾਸੇ ਸਾਡੇ ਨਾਲ ਜ਼ਿਆਦਾ ਸ਼ੌਕ ਰੱਖਦੇ ਨੇ, ਡੇਰੇਦਾਰੀ ਦਾ, ਤਾਬੇਦਾਰੀ ਦਾ, ਮਹਿਮਾਨ ਨਵਾਜ਼ੀ ਦਾ ਬਹੁਤ ਜ਼ਿਆਦਾ ਸ਼ੌਕ ਰੱਖਦੇ ਸਾਰੇ ਬੱਚੇ ਜਿੰਨੇ ਆ। ਅਸੀਂ 3 ਭਾਈ ਹਾਂ। ਵੱਡੇ ਭਾਈ ਨੇ ਅੱਜ ਆਰਫ ਸਾਹਿਬ, ਉਹਨਾਂ ਦੇ ਬੇਟੇ ਨੂੰ ਬੜਾ ਸ਼ੌਕ ਹੈ, ਮੇਰੇ ਬੇਟੇ ਨੂੰ ਬੜਾ ਸ਼ੌਕ ਹੈ, ਛੋਟਾ ਤਾਰਕ ਦੇ ਬੇਟੇ ਨੂੰ ਬੜਾ ਸ਼ੌਕ ਹੈ। ਜਦੋਂ ਆਉਂਦੇ ਨੇ ਬਾਹਰੋਂ, ਹੁਣ ਤਾਂ ਮਜ਼ਦੂਰੀ ਦੇ ਸਿਲਸਿਲੇ 'ਚ ਬਾਹਰ ਸਾਰੀ ਸੈਟਲ ਹੋਏ ਨੇ, ਪਰ 4-6 ਮਹੀਨੇ ਬਾਅਦ ਆਉਂਦੇ ਨੇ। ਜਦੋਂ ਆਉਂਦੇ ਨੇ ਮਾਸ਼ਾਅੱਲਾ ਬੜੀ ਰੌਣਕ ਲੱਗੀ ਹੁੰਦੀ। ਇੰਝ ਕੋ ਆ ਰਹੇ ਜਾ ਰਹੇ। ਘੋੜਾ ਛੋੜਾ ਤੁਸੀਂ ਰੱਖਿਆ ਪਿੱਛੇ ਜਿਹੇ ਵੇਖੇ ਨੇ ਮੈਂ? ਅਲਹਮਦੁਲਿਲਾ ਜੀ ਘੋੜੇ ਜਿਹੜੇ ਨੇ ਪਿਛਲੇ 50 ਸਾਲ ਦੀ ਸਾਡੇ ਕੋਲ, ਉਸ ਵਕਤ ਘੋੜੀਆਂ ਦਾ ਰਿਵਾਜ, ਉੱਥੇ ਘੋੜੇ ਨਹੀਂ ਹੁੰਦੇ ਆ। ਉਸ ਵਕਤ ਦੀ ਘੋੜੀ ਹੁੰਦੀ ਸਾਡੇ ਕੋਲ। ਤੇ ਦੂਜਾ ਜਿਹੜੇ ਡੰਗਰ ਨੇ, ਮੱਝਾਂ ਵਗੈਰਾ, ਇਹ ਵੀ ਨਾਲ ਸਿਲਸਿਲਾ ਚੱਲਦਾ ਪਿਆ। ਅੱਜ ਵੀ ਉਹੀ ਨਿਜ਼ਾਮ ਅਸੀਂ ਲੈ ਕੇ ਚੱਲਦੇ ਪਏ। ਮੱਝਾਂ 5-7 ਘੋੜਾ ਤੋਂ ਇਸੇ ਤਰ੍ਹਾਂ ਅਲਹਮਦੁਲਿਲਾ ਬੜਾ ਸ਼ੌਕ ਹੈ ਸ਼ੁਰੂ ਦੀ ਹਾਂਜੀ। ਤੇ ਇਸ ਨਿਜ਼ਾਮ ਨੂੰ ਅਸੀਂ ਚਲਾਏ ਆ, ਇਹ ਫਾਲੋ ਅਪ ਕਰ ਰਹੇ। ਪੈਗਾਮ ਦਿਓ ਦੇ ਨੌਜਵਾਨਾਂ ਨੂੰ, ਅੱਜ ਦੇ ਨੌਜਵਾਨਾਂ ਨੂੰ ਕੀ ਪੈਗਾਮ ਦਿਓ ਦੇ? ਨੌਜਵਾਨ ਜਿਹੜੇ ਨੇ ਅੱਜ ਕੱਲ੍ਹ ਬਿਹਤਰ ਤੇ ਇਹੀ ਕਿ ਸਾਰਿਆਂ ਵਾਸਤੇ ਇਹ ਮਸ਼ਵਰਾ ਹੈ ਕਿ ਅੱਛੀ ਤਰਬੀਅਤ ਹਾਸਲ ਕਰਨ,
ਅੱਛੇ ਤਾਬੇਦਾਰੀ ਕਰਨ, ਆਪਣੇ ਵਾਲਦੈਨ ਦੀ ਤਾਬੇਦਾਰੀ ਕਰਨ, ਆਪਣੇ ਕਲਚਰ ਨੂੰ ਫਾਲੋ ਕਰਨ। ਆਪਣੇ ਯੂਰਪੀ ਕਲਚਰ ਜਿਹੜਾ ਹੈ ਭਾਈ ਜੀ, ਜਿਹੜੇ ਯੂਰਪੀ ਕਲਚਰ ਨੂੰ ਜਿਹਨਾਂ ਅਪਣਾ ਲਿਆ ਉਹ ਖਤਮ ਹੋ ਗਏ ਨੇ, ਖਤਮ ਹੋ ਗਏ। ਸਿਰਫ ਮੰਮੀ ਡੈਡੀ ਤੱਕ ਰਹਿ ਗਏ। ਉਹ ਅਖਲਾਕ ਹਰ ਚੀਜ਼ ਹੀ ਖਤਮ ਹੋ ਗਈ ਉਹਨਾਂ ਦੀ, ਤਬਾਹ ਹੋ ਗਈ। ਫੈਮਿਲੀ ਤਬਾਹ ਹੋ ਗਈਆਂ। ਜਿਹੜੇ ਜਿਹਨਾਂ ਫਾਲੋ ਕੀਤਾ ਨਾ, ਅੰਗਰੇਜ਼ ਦੇ ਟੁਰ ਗਏ ਮਗਰ ਅਸੀਂ ਉਹਨਾਂ ਦੇ ਮਗਰ ਦੌੜ ਕੇ ਅਸੀਂ ਉਹਨਾਂ ਤੇ ਅੱਗੇ ਗੁਜ਼ਰ ਰਹੇ ਹਾਂ। ਨਾਜ਼ਰੀਨ, ਅਸੀਂ ਵੇਖਦੇ ਹਾਂ ਕਿ ਜਿੱਥੇ ਡੇਰੇਦਾਰੀ ਏ, ਜਿੱਥੇ ਘੋੜੇ ਰੱਖੇ ਨੇ, ਡੰਗਰ ਰੱਖੇ, ਨੁੱਕਾ ਪਿਆ, ਉਹ ਔਲਾਦ ਅਸੀਂ ਵੇਖੀ ਵਾਲਦਿਆਂ ਨੂੰ ਬਾਹਰ ਕੁੱਟਦੀ, ਮੁੱਠੀਆਂ ਭਰਦੀ। ਤੇ ਜਿੱਥੇ ਯੂਰਪ 'ਚ ਬਹਿ ਕੇ ਲੋਕਾਂ ਨੇ ਮਤਲਬ ਉਹ ਵੱਡੇ ਵੱਡੇ ਇੰਟਰਨੈਸ਼ਨਲ ਬ੍ਰਾਂਡਾਂ ਤੋਂ ਸ਼ਾਪਿੰਗ ਕਰਕੇ ਬੱਚਿਆਂ ਭੇਜ ਦਿੱਤੀ ਏ, ਉਹ ਬੱਚੇ ਬਾਹਰੋਂ ਆਉਂਦੇ ਤੇ ਬਾਬੇ ਜਿਹੜੇ ਨੇ ਉਹ ਗੁੱਠੇ ਲੱਗੇ ਹੁੰਦੇ ਨੇ। ਤੇ ਸਾਡੀ ਸਕਾਫਤ ਜ਼ਿੰਦਾ ਹੋਣੀ ਏ ਤੇ ਔਲਾਦ ਬਾਦ ਹੋਣੀ ਏ। ਤੇ ਜਿਹੜੇ ਸਾਡੇ ਬੱਚਿਆਂ ਦੇ ਇਸ ਵੇਲੇ ਸਾਡੇ ਆਮ ਉਮਰ ਬੰਦੇ ਨੇ, ਜਿਹੜੇ ਦਾਦੇ ਨਾਨੇ ਚਾਚੇ ਨੇ ਜਾਂ ਤੁਹਾਡੀ ਉਮਰ ਦੇ, ਜਿਨ੍ਹਾਂ ਦੇ ਪੁੱਤਰ ਬਾਹਰ ਨੇ ਜਾਂ ਜਿਨ੍ਹਾਂ ਕੋਲ ਵਸਾਇਲ ਹੈ ਨੇ ਦੁਨੀਆਦਾਰੀ ਕਰਨ ਦੀ ਖਿਦਮਤ ਕਰਦੇ, ਉਹਨਾਂ ਬਜ਼ੁਰਗਾਂ ਨੂੰ ਕੀ ਪੈਗਾਮ ਦਿਓ, ਉਹਦੇ ਕੋਲ ਔਲਾਦ ਨੂੰ ਸਮਝਾਉਣ। ਅਸਲ ਜੀ ਕੋਈ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਦਿਲ ਤੇ ਨਹੀਂ ਕਰਦਾ ਮੇਰੀ ਔਲਾਦ ਖਰਾਬ ਹੋਵੇ, ਮਗਰ ਮੈਂ ਉਹਨਾਂ ਨੂੰ ਕਸੂਰਵਾਰ ਕਹਿੰਦਾ ਕਿ ਬੱਚਿਆਂ ਨੂੰ ਜਿਹੜੇ ਯੂਰਪ ਵਿੱਚ ਗਏ ਨੇ, ਅਮਰੀਕਾ ਗਏ ਨੇ, ਉਹਨਾਂ ਬੱਚਿਆਂ ਨੂੰ ਵਾਪਸ ਲਿਆਉਣਾ ਚਾਹੀਦਾ, ਲਿਆ ਕੇ ਇਸ ਕਲਚਰ ਦੇ ਜੋ ਉਹਨਾਂ ਨੂੰ ਮੁਤਾਰਫ ਕਰਾਉਣਾ ਚਾਹੀਦਾ ਕਿ ਸਾਡਾ ਇਹ ਕਲਚਰ। ਪਰ ਉਹਨਾਂ ਦੀ ਵੀ ਖਾਮੀਆਂ ਹਨ। ਅੱਗੋਂ ਬੱਚੇ ਜਿਹੜੇ ਅੱਜ ਕੱਲ੍ਹ ਜੋ ਇੰਟਰਨੈਟ ਦਾ ਦੌਰ ਹੈ ਉਹਦੇ 'ਚ ਬਹੁਤ ਜ਼ਿਆਦਾ ਬਿਜ਼ੀ ਨੇ। ਬਾਬੇ ਬੜੀ ਟਿਕਟਾਕ ਵੇਖਦੇ ਨੇ ਅੱਜ ਕੱਲ੍ਹ। ਫਿਰ ਬਾਬਿਆਂ ਨੇ ਠੀਕ ਠਾਕ ਦੇਖਣੀ ਹੈ, ਜਦ ਬੱਚੇ ਨਾ ਕੋਲੇ ਬੈਠਦੇ ਬਾਬੇ ਕੀ ਕਰੋ, ਉਹਨਾਂ ਨੇ ਤਾਂ ਟਾਈਮ ਪਾਸ ਕਰਨਾ। ਹੱਸਦਿਆਂ ਗੱਲ ਕੀਤੀ ਏ ਹਾਜੀ ਸਾਹਿਬ ਨੇ, ਲੇਕਿਨ ਇਸ ਗੱਲ ਦੀ ਗਹਿਰਾਈ ਦੇ ਵਿੱਚ ਜਾਈਏ ਤੇ ਤੁਹਾਡੀਆਂ ਅੱਖਾਂ ਭਿੱਜ ਜਾਣਗੀਆਂ। ਕੋਈ ਬਾਸ਼ਊਰ ਇਨਸਾਨ ਜਿਹੜਾ ਅੰਦਰੋਂ ਰੋਏ ਬਗੈਰ ਨਹੀਂ ਰਹਿ ਸਕਦਾ। ਉਹਨਾਂ ਇੱਕ ਕੂਜ਼ੇ ਦਰਿਆ ਬੰਦ ਕੀਤਾ ਹੈ ਕਿ ਜਦੋਂ ਔਲਾਦ ਨੇ ਵਾਲਦਾ ਨੂੰ ਪੁੱਛਣਾ ਹੀ ਨਹੀਂ, ਆਪਣੇ ਆਪਣੇ ਕਮਰੇ 'ਚ ਬੈਠੀ ਏ। ਜਦੋਂ ਨੂੰਹਾਂ ਪੁੱਤਰ ਆਪਣੇ ਆਪਣੇ ਕਮਰੇ 'ਚ ਬੈਠੇ ਨੇ, ਬਾਹਰ ਫਿਰਨ ਗਏ ਨੇ, ਸਾਰਾ ਕਰਨ ਗਏ ਨੇ, ਤੇ ਬਜ਼ੁਰਗਾਂ ਕੋਲ ਕੀ ਰਹਿ ਜਾਂਦਾ? ਜਾਂ ਉਹਨਾਂ ਖੰਘਣੇ ਤੇ ਜਾਂ ਟਿਕ ਟਾਕ ਦੇ ਦਿਲ ਭੁਲਾਣਾ ਨੇ। ਵਿੱਚੋਂ ਅੰਦਰ ਹੁੰਦਾ ਪਿਆ, ਲੇਕਿਨ ਮਜ਼ਬੂਤ ਲੋਕ ਨੇ ਪੁਰਾਣੇ ਜ਼ਮਾਨੇ ਦੇ, ਆਪਣਾ ਦਿਲ ਗੁਰਦਾ ਮਜ਼ਬੂਤ ਰੱਖ ਕੇ, ਆਪਣਾ ਭਗੜ ਰੱਖ ਕੇ, ਉਹ ਵੀ ਫਿਰ ਟਿਕ ਟਾਕ ਤੇ ਚਲੋ ਕੋਡੀ ਛੋਡੀ ਵੇਖ ਲਿਆ। ਹਾਂਜੀ ਗੱਲ ਹੈ ਬਿਲਕੁਲ ਇਸੇ ਤਰ੍ਹਾਂ ਹੀ ਕਿ ਅਸੀਂ ਤਾਂ ਸਾਰੀ ਜ਼ਿੰਦਗੀ ਯੂਰਪ, ਮੈਂ ਹੁਣ 45 ਸਾਲ ਹੋ ਗਏ ਯੂਰਪ ਅਮਰੀਕਾ 'ਚ ਦੇਖ ਰਹੇ, ਉੱਥੇ ਬੜੀ ਬੜੀ ਪਰੇਸ਼ਾਨ ਦੁਨੀਆ ਆਪਣੇ ਔਲਾਦ ਦੇ ਹੱਥੋਂ। ਪਰ ਕੀ ਕਰਨ, ਇੱਕ ਐਸਾ ਦੁੱਖ ਹੁੰਦਾ ਕਿ ਜਿਹੜਾ ਨਾ ਤਾਂ ਤੁਸੀਂ ਕਿਸੇ ਨਾਲ ਸ਼ੇਅਰ ਕਰ ਸਕਦੇ ਹੈ ਜੀ। ਅੰਦਰ ਬੰਦਾ ਪਿਆ ਆਪਣੇ ਆਪ ਨੂੰ ਖਾਂਦਾ। ਤੇ ਉਹੀ ਗੱਲ ਕਿ ਅੰਦਰ ਬੈਠੇ ਨੇ ਗਰੀਬ, ਬੈਠ ਕੇ ਤੇ ਆਪਣਾ ਜਿਹੜੇ ਬਾਬੇ ਇੱਥੋਂ ਮਿਲ ਜਾਂਦੇ ਨੇ ਬਾਹਰ ਯੂਰਪ ਮੁੰਡਿਆਂ ਨੂੰ, ਉਹਨਾਂ ਦਾ ਕਿੰਨੇ ਕੁ ਦਿਲ ਲੱਗ ਜਾਂਦਾ ਉੱਥੇ? ਉਹਨੇ ਦਿਲ ਲੱਗਦਾ। ਵਜ੍ਹਾ ਇਹ ਹੀ ਕਿ ਬੱਚਿਆਂ ਕੋਲ ਟਾਈਮ ਨਹੀਂ ਹੈ, ਬੱਚੇ ਟਾਈਮ ਹੀ ਨਹੀਂ ਦਿੰਦੇ। ਇੱਥੇ ਫਿਰ ਚਲੋ ਕੋਈ ਦੋਸਤ ਬਾਪ ਕੋ ਭਾਈ ਸੱਜਣ ਸਾਥੀ ਟੱਬਰ ਬਰਾਦਰੀ ਦੇ ਜੀ ਆ ਜਾਂਦੇ ਨੇ ਡੇਰੇ, ਉਹ ਤੁਹਾਨੂੰ ਮਿਲਦੇ ਨੇ, ਝਟ ਗੱਪ ਹੁੰਦੀ, ਉਹ ਕੱਚ ਛਿਕਦੇ ਨੇ, ਇੱਕ ਦੂਜੇ ਨਾਲ ਆਪਣੇ ਦਿਲ ਦੀ ਪੜਾਲ ਜਿਹੜੀ ਕਰ। ਯੂਰਪ ਦਾ ਮਾਹੌਲ ਟਾਈਮ ਕੱਢਣ ਹੀ ਨਹੀਂ ਦਿੰਦਾ, ਟਾਈਮ ਹੀ ਨਹੀਂ ਕੱਢਣ ਦਿੰਦਾ। ਉਹ ਪਰੇਸ਼ਾਨ ਨੇ। ਤੁਸੀਂ ਯੂਰਪ ਹੁੰਦੇ ਤੇ ਅਸੀਂ ਵੀ ਤੁਹਾਨੂੰ ਕੋਈ ਨਹੀਂ ਸੀ ਮਿਲਣਾ, ਨਾ ਗੱਪ ਲੱਗਦੀ। ਯੂਰਪ ਛੱਡ ਕੇ 45 ਸਾਲ ਬਾਅਦ ਕੱਢ ਕੇ ਤੇ ਫਿਰ ਵਾਪਸ ਆ ਗਏ। ਦਿਲ ਨਹੀਂ ਕੀਤਾ ਜਾਣ ਤੇ। ਬਹੁਤ ਦਿਲ, ਵੱਡੇ ਭਾਈ ਨੇ ਜਾ ਰਹੇ ਨੇ, ਪਰੇਸ਼ਾਨ ਹੋਏ ਨੇ ਕਿ ਮੈਂ ਬਾਹਰ ਜਾਣਾ ਹੈ ਜੀ। ਪਰ ਅਲਹਮਦੁਲਿਲਾ ਅੱਲਾਹ ਪਾਕ ਦਾ ਬੜਾ ਹੀ ਸਾਨ ਹੈ। ਵੱਡੇ ਭਾਈ ਰੇ, ਉਹਨਾਂ ਦੇ ਔਲਾਦ, ਉਹਨਾਂ ਦੇ ਬੱਚੇ ਇਤਨੇ ਤਾਬੇਦਾਰ ਨੇ ਜਿੱਦਾਂ ਬਾਤ। ਮੇਰਾ ਬੇਟਾ ਉੱਥੇ ਬਾਹਰ ਹੁੰਦਾ, ਛੋਟਾ ਬੇਟਾ ਮੇਰਾ ਇੱਥੇ ਮੇਰੇ ਕੋਲੇ। ਮੈਂ ਸਿਰਫ ਛੋਟਾ ਬੇਟਾ ਮੇਰਾ ਅਮਰੀਕਨ ਸਿਟੀਜ਼ਨ, ਮੈਂ ਉਹਨੂੰ ਇੱਥੇ ਰੱਖਿਆ ਪਿਛਲੇ 5 ਸਾਲ ਦੀ, ਹੁਣ ਉਹਦੀ 10 ਸਾਲ ਉਮਰ ਹੋ ਰਹੀ, ਸਿਰਫ ਇਸ ਕਲਚਰ ਨੂੰ ਮੁਤਾਰਫ ਕਰਾਉਣ ਵਾਸਤੇ। ਕੀ ਨਾਮ ਹੈ ਬੇਟੇ ਛੋਟੇ ਦਾ? ਆਖਿਰ ਬੇਟਾ ਮੇਰਾ, ਵੱਡੇ ਬੇਟੇ ਦਾ ਵੱਡਾ ਅਫਾਦ, ਉੱਥੇ ਅਮਰੀਕਾ, ਉਹ ਆਪਣੀ ਜੌਬ ਕਰ ਰਿਹਾ ਜੀ। ਇਹ ਮੇਰੀ ਇਹੀ ਕੋਸ਼ਿਸ਼ ਕਿ ਸਾਡੀ ਇਹੀ ਕੋਸ਼ਿਸ਼ ਕਿ ਚਲੋ ਸਾਡੇ ਨੂੰ ਬਿਹਤਰ ਨਹੀਂ, ਸਾਡੇ ਜਿਹੇ ਹੀ ਹੋ ਜਾਣ। ਇਹ ਵੀ ਨਾਜ਼ਰੀਨ ਇੱਕ ਸਬਕ ਮੂਜ਼ ਗੱਲ ਏ ਕਿ ਜੇ ਅਸੀਂ ਉਸੇ ਕਲਚਰ 'ਚ ਬੱਚਾ ਜਾਂਦਾ 5-4 ਸਾਲਾਂ ਦਾ, ਉੱਥੇ ਹੀ ਉਹਨੇ ਰਹਿਣਾ, ਤੇ ਉਹ ਫਿਰ ਕਿਸੇ ਨੂੰ ਅਸੀਂ ਕਹਿੰਦੇ ਆ ਸਾਡੇ ਕਲਚਰ ਦਾ। ਜਿਹੜੀ ਨਰਸਰੀ ਹੁੰਦੀ ਹੈ ਨਾ, ਮਾਂ ਦੀ ਗੋਦ ਤਲੀਮ ਹੁੰਦੀ ਹੈ, ਤੇ ਉਹ ਪਹਿਲੇ 10 ਸਾਲ ਬੱਚੇ ਦੇ ਆਪਣੇ ਡੇਰੇ ਦੇ ਬਹਾ ਕੇ ਕੋਲੇ ਉਹਦੀ ਤਰਬੀਅਤ ਕਰਨਾ ਚਾਹੁੰਦੇ ਨੇ ਕਿ ਬਾਹਰ ਜਾ ਕੇ ਆਪਣੇ ਮੁਲਕ ਦੀ, ਆਪਣੀ ਮਿੱਟੀ ਦੀ, ਆਪਣੇ ਵਾਲਦੈਨ ਦੀ, ਆਪਣੇ ਵਾਲਦੈਨ ਸੰਗੀਆਂ ਸਿਆਦੀ ਦੀ ਖਿੱਚ ਬਰਕਰਾਰ ਰਹੇ। ਬਿਲਕੁਲ ਇਸੇ ਤਰ੍ਹਾਂ ਹੀ। ਹੁਣ ਵੱਡਾ ਬੇਟਾ ਮੇਰਾ ਉਹ ਤਕਰੀਬਨ 10-12 ਸਾਲ ਦਾ ਹੋਇਆ ਤੇ ਮੈਂ ਇੱਥੇ ਲੈ ਗਿਆ ਉਹਨੂੰ, ਤੇ ਅਲਹਮਦੁਲਿਲਾ ਉਹਨੂੰ ਪੂਰਾ ਆਪਣੇ ਰਿਸ਼ਤੇਦਾਰੀਆਂ, ਆਪਣੇ ਮਾਮੇ ਮਾਸੀਆਂ ਫੁੱਫੀਆਂ ਭੈਣਾਂ ਭਾਈ ਚਾਚੇ ਤਾਏ ਸਭ ਦਾ ਉਹਨੂੰ ਅਹਿਸਾਸ। ਬੁਲਾ ਨਾਗਾ ਤਕਰੀਬਨ ਹਰ ਬੰਦੇ ਨਾਲ ਰਾਬਤਾ ਕਰਦਾ। ਹੁਣ ਐਸਾ ਇਸ ਮਾਹੌਲ ਨੂੰ ਅਪਣਾ ਕੇ ਗਿਆ, ਉੱਥੇ ਜਾ ਕੇ ਅਲਹਮਦੁਲਿਲਾ ਇਸ ਵਕਤ ਦੀ 5 ਵਕਤ ਦਾ ਨਮਾਜ਼ ਠੀਕ ਠਾਕ ਆਪਣਾ ਨਾ ਦੀਨ ਦੇ ਨਾਲ ਲਗਾਵੇ, ਦੁਨੀਆ ਨਾਲ ਹੀ ਲਗਾਵੇ ਹੈ ਜੀ। ਹੁਣ ਛੋਟਾ ਉਹਨੂੰ ਮੈਂ ਇਸੇ ਵਜ੍ਹਾ ਤੇ ਰੱਖਿਆ ਇੱਥੇ ਕਿਉਂਕਿ ਇੱਥੇ ਦੇ ਪਾਕਿਸਤਾਨ ਦਾ ਤੇ ਅਮਰੀਕਾ ਦਾ ਜਾਂ ਯੂਰਪ ਦਾ ਜਿਹੜਾ ਮਾਹੌਲ ਬੜਾ ਹੀ ਡਿਫਰੈਂਟ ਹੈ। ਉੱਥੇ ਬੜੀਆਂ ਹੀ ਸਹੂਲਤਾਂ ਨੇ,
ਮਗਰ ਨਹੀਂ ਉਹਨੂੰ ਇੱਥੇ ਰੱਖਿਆ ਕਿ ਉਹਨੂੰ ਇਹ ਪਤਾ ਲੱਗੇ ਕਿ ਸਾਡਾ ਕਲਚਰ। ਹੁਣ ਮੇਰਾ ਬੇਟਾ ਛੋਟਾ ਹੈ 10 ਸਾਲ ਦਾ 9 ਸਾਲ, ਅੱਜ ਵੀ ਅਸੀਂ ਸ਼ਾਮ ਨੂੰ ਉੱਠ ਕੇ ਟੁਰ ਜਾਂਦੇ, ਸ਼ਾਮ ਤੋਂ ਬਾਅਦ ਉਹਨੇ ਆਪਣੀ ਮਹਿਫਲ ਇੱਥੇ ਲਾਈ ਹੁੰਦੀ, ਆਪਣੇ ਦੋਸਤ ਬਾਬ ਉਹਨੇ ਇਕੱਠੇ ਕੀਤੇ ਹੁੰਦੇ ਡੇਰੇ 'ਚ। ਨਾਜ਼ਰੀਨ, ਹਾਜੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਮੈਂ ਦੁਬਾਰਾ ਦੁਹਰਾਉਣ ਲੱਗਾ ਕਿ ਅਗਰ ਮਾਨ ਨੇ ਸਾਡੇ ਉਹ ਆਪਣੇ ਵਾਲਦੈਨ ਦੀ ਕਦਰ ਕਰਨ, ਆਪਣੇ ਵਾਲਦੈਨ ਦੇ ਰਫੜ ਪੈਣ ਪੈਣੀ ਕਿਸੇ ਲੱਗਦੇ ਛੱਡਣੇ, ਸੰਗਤ ਦੇ ਵਿੱਚ ਵਾਲਦੈਨ ਕੰਮ ਆਉਣੇ ਨੇ। ਬਾਪ ਤੇ ਮਾਂ ਕਦੀ ਆਪਣੀ ਔਲਾਦ, ਅੱਛੀ ਔਲਾਦ ਵੀ, ਬਾਪ ਭੈੜਾ ਵੀ ਹੋਵੇ ਉਹਨੂੰ ਕਦੀ ਵੀ ਨਹੀਂ ਭੁੱਲਦੀ। ਸ਼ਰਤ ਹੈ ਕਿ ਉਹ ਬਾਪ ਜਿਹੜਾ ਉਹਦੀ ਨੀਅਤ ਠੀਕ ਹੋਵੇ ਇਸ ਕਲਚਰ ਦੇ ਵਾਸਤੇ, ਆਪਣੀ ਔਲਾਦ ਨੇ ਅੱਛਾ ਸੋਚਿਆ ਹੋਵੇ, ਕਰ ਕੋਈ ਛਕ ਸਕੇ ਅੱਛਾ ਸੋਚਿਆ ਹੋਵੇ ਤੇ ਰੱਬ ਦੀ ਜ਼ਾਤ ਸਦਾ ਦਿੰਦੀ ਹੈ। ਇਹਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਇਹ ਬਹੁਤ ਅਰਸੇ ਬਾਅਦ ਬਾਹਰ ਨਿਕਲਿਆ ਸੀ ਤੇ ਜਿਹੜੀ ਨਾਲ ਗੱਲ ਕੀਤੀ ਹੈ ਦੂਸਰੀ ਕਿ ਅਸੀਂ ਆਪਣੇ ਬੱਚਿਆਂ ਦੀ ਤਰਬੀਅਤ ਖੁਦ ਪਹਿਲੇ ਜੰਦੜਿਆਂ ਕਰੀਏ ਕਿ ਸਾਡਾ ਮੁਲਕ, ਅਸੀਂ ਇੱਥੇ ਸਾਡਾ ਇਹ ਕਲਚਰ ਹੈ, ਅਸੀਂ ਬਾਹਰ ਜਾ ਰੋਜ਼ਗਾਰ ਜ਼ਰੂਰ ਕਰਨਾ ਲੇਕਿਨ ਅਸੀਂ ਉਸ ਰਾਹ ਰੰਗਣ ਹੋਣਾ। ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।